ਅੱਜ ਦੋ ਇੰਪੋਰਟੈਂਟ ਹੀਅਰਿੰਗ ਚੱਲ ਰਹੀਆਂ ਕਨਫਰਮੇਸ਼ਨ ਦੇ ਲਈ। ਇੱਕ ਤੁਲਸੀ ਗੈਬਟ ਦੀ ਆ, ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ, ਜੋ ਸਨ 2024 ਤੱਕ ਪਹਿਲਾਂ ਉਹ ਡੈਮੋਕ੍ਰੇਟ ਸੀ, ਫਿਰ ਇੰਡੀਪੈਂਡੈਂਟ ਬਣੀ, ਫਿਰ ਰਿਪਬਲਿਕਨ ਪਾਰਟੀ ਉਸਨੇ ਜੁਆਇਨ ਕਰ ਲਈ। ਤੇ ਇੰਟੈਲੀਜੈਂਸ ਦੀ ਕੋਈ ਬੈਕਗ੍ਰਾਉਂਡ ਨਹੀਂ, ਪਰ ਐਜ਼ ਏ ਲਿeutenant ਕਰਨਲ ਉਸਨੇ ਯੂਐਸ ਆਰਮੀ ਰਿਜ਼ਰਵ ਦੇ ਵਿੱਚ ਜੌਬ ਕੀਤੀ ਹੈਗੀ ਆ, ਤੇ ਕਾਫੀ ਚਾਂਸਸ ਆ ਉਹਦੇ ਕਨਫਰਮੇਸ਼ਨ ਦੇ। ਇਸੇ ਤਰ੍ਹਾਂ ਕੈਸ਼ ਪਟੇਲ, ਜੋ FBI ਦੇ ਜਿਨ੍ਹਾਂ ਦੇ ਅੰਡਰ FBI ਹੋਊਗੀ, ਉਹਨਾਂ ਨੂੰ ਜਿਹੜਾ ਉਹਨਾਂ ਦੀ ਹੀਅਰਿੰਗ ਵੀ ਇਸ ਟਾਈਮ ਚੱਲ ਰਹੀ ਹੈਗੀ ਆ। ਸੋ ਕਾਫੀ ਕੁਐਸਚਨ ਆ ਕੈਸ਼ ਪਟੇਲ ਦੇ ਉੱਤੇ ਵੀ, ਕਿਉਂਕਿ ਉਹ ਕਹਿੰਦੇ ਵੀ ਇਹ ਇੱਕ ਡੀਪ ਸਟੇਟ ਵਾਂਗ ਕੰਮ ਕਰਦੀ ਹੈ, ਇਹਦੇ ਚੋਂ ਬਹੁਤ ਕੁਝ ਸਪਾਈ ਕਰਨ ਵਾਲੀ ਆ, ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਸੀ। FBI ਦੇ ਡਾਇਰੈਕਟਰ ਦੀ ਪੋਜੀਸ਼ਨ ਦੇ ਲਈ ਸੈਨੇਟ ਹੀਅਰਿੰਗ ਹੋਊਗੀ, ਜਿਹਦੇ 37,000 EMPLOYEES ਆ, 55 US ਦੇ ਫੀਲਡ ਆਫਿਸਰਸ ਆ, 350 ਸੈਟੇਲਾਈਟ ਆਫਿਸਰਸ ਆ, 60 ਬਾਹਰਲੇ ਮੁਲਕਾਂ ਦੇ ਵਿੱਚ ਕਵਰ ਜਿਹੜੇ ਕਰਦੇ ਹੈਗੇ ਆ 200 ਮੁਲਕਾਂ ਨੂੰ। ਸੋ ਦੋ ਬੜੀਆਂ ਇੰਪੋਰਟੈਂਟ ਕਨਫਰਮੇਸ਼ਨ ਹੋਣੀਆਂ ਆ, ਸੋ ਉਹਨਾਂ ਦੀ ਬਾਬਤ ਸੈਨੇਟ ਹੀਅਰਿੰਗਸ ਚੱਲ ਰਹੀ। ਜੀ, ਕੱਲ ਜਿਹੜੇ RFK ਜੂਨੀਅਰ ਜਿਹੜੇ ਆ ਉਹਨਾਂ ਦੀ ਹੀਅਰਿੰਗ ਹੋਈ ਸੀ, ਉਹ ਵੀ ਕਾਫੀ ਮਾਹੌਲ ਜਿਹੜਾ ਉਹ ਗਰਮਾਇਆ ਉਸ ਦੇ ਵਿੱਚ ਰਿਹਾ ਸੀਗਾ। ਉਧਰ ਅੱਜ ਦੋ ਇੰਪੋਰਟੈਂਟ ਹੀਅਰਿੰਗ ਚੱਲ ਰਹੀਆਂ ਕਨਫਰਮੇਸ਼ਨ ਦੇ ਲਈ। ਇੱਕ ਤੁਲਸੀ ਗੈਬਟ ਦੀ ਆ, ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ, ਜੋ ਸਨ 2024 ਤੱਕ ਪਹਿਲਾਂ ਉਹ ਡੈਮੋਕ੍ਰੇਟ ਸੀ, ਫਿਰ ਇੰਡੀਪੈਂਡੈਂਟ ਬਣੀ, ਫਿਰ ਰਿਪਬਲਿਕਨ ਪਾਰਟੀ ਉਸਨੇ ਜੁਆਇਨ ਕਰ ਲਈ। ਤੇ ਇੰਟੈਲੀਜੈਂਸ ਦੀ ਕੋਈ ਬੈਕਗ੍ਰਾਉਂਡ ਨਹੀਂ, ਪਰ ਐਜ਼ ਏ ਲਿeutenant ਕਰਨਲ ਉਸਨੇ ਯੂਐਸ ਆਰਮੀ ਰਿਜ਼ਰਵ ਦੇ ਵਿੱਚ ਜੌਬ ਕੀਤੀ ਹੈਗੀ ਆ, ਤੇ ਕਾਫੀ ਚਾਂਸਸ ਆ ਉਹਦੇ ਕਨਫਰਮੇਸ਼ਨ ਦੇ। ਇਸੇ ਤਰ੍ਹਾਂ ਕੈਸ਼ ਪਟੇਲ, ਜੋ FBI ਦੇ ਜਿਨ੍ਹਾਂ ਦੇ ਅੰਡਰ FBI ਹੋਊਗੀ, ਉਹਨਾਂ ਨੂੰ ਜਿਹੜਾ ਉਹਨਾਂ ਦੀ ਹੀਅਰਿੰਗ ਵੀ ਇਸ ਟਾਈਮ ਚੱਲ ਰਹੀ ਹੈਗੀ ਆ। ਸੋ ਕਾਫੀ ਕੁਐਸਚਨ ਆ ਕੈਸ਼ ਪਟੇਲ ਦੇ ਉੱਤੇ ਵੀ, ਕਿਉਂਕਿ ਉਹ ਕਹਿੰਦੇ ਵੀ ਇਹ ਇੱਕ ਡੀਪ ਸਟੇਟ ਵਾਂਗ ਕੰਮ ਕਰਦੀ ਹੈ, ਇਹਦੇ ਚੋਂ ਬਹੁਤ ਕੁਝ ਸਪਾਈ ਕਰਨ ਵਾਲੀ ਆ, ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਸੀ। FBI ਦੇ ਡਾਇਰੈਕਟਰ ਦੀ ਪੋਜੀਸ਼ਨ ਦੇ ਲਈ ਸੈਨੇਟ ਹੀਅਰਿੰਗ ਹੋਊਗੀ, ਜਿਹਦੇ 37,000 EMPLOYEES ਆ, 55 US ਦੇ ਫੀਲਡ ਆਫਿਸਰਸ ਆ, 350 ਸੈਟੇਲਾਈਟ ਆਫਿਸਰਸ ਆ, 60 ਬਾਹਰਲੇ ਮੁਲਕਾਂ ਦੇ ਵਿੱਚ ਕਵਰ ਜਿਹੜੇ ਕਰਦੇ ਹੈਗੇ ਆ 200 ਮੁਲਕਾਂ ਨੂੰ। ਸੋ ਦੋ ਬੜੀਆਂ ਇੰਪੋਰਟੈਂਟ ਕਨਫਰਮੇਸ਼ਨ ਹੋਣੀਆਂ ਆ, ਸੋ ਉਹਨਾਂ ਦੀ ਬਾਬਤ ਸੈਨੇਟ ਹੀਅਰਿੰਗਸ ਚੱਲ ਰਹੀ। ਜੀ, ਕੱਲ ਜਿਹੜੇ RFK ਜੂਨੀਅਰ ਜਿਹੜੇ ਆ ਉਹਨਾਂ ਦੀ ਹੀਅਰਿੰਗ ਹੋਈ ਸੀ, ਉਹ ਵੀ ਕਾਫੀ ਮਾਹੌਲ ਜਿਹੜਾ ਉਹ ਗਰਮਾਇਆ ਉਸ ਦੇ ਵਿੱਚ ਰਿਹਾ ਸੀਗਾ। ਉਧਰ